ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ 2017 ਚ ਸਵਾਗਤ ਕਰਨ ਦੇ ਲਈ। ਜੀ ਡਾਕਟਰ ਸਾਹਿਬ, ਤੁਹਾਨੂੰ ਨਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਨਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਵਸ ਦੀਆਂ ਵੀ ਤੁਹਾਨੂੰ ਲੱਖ ਲੱਖ ਮੁਬਾਰਕਾਂ। ਤੁਹਾਨੂੰ ਵੀ ਔਰ ਸਾਰੇ ਦਰਸ਼ਕਾਂ ਨੂੰ ਵੀ। ਜੀ ਡਾਕਟਰ ਸਾਹਿਬ, ਤੁਹਾਡਾ ਫੇਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਅੱਜ ਲਾਈਵ ਨਵੇਂ ਸਾਲ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹੋ। ਦੇਖੋ, ਅਸੀਂ ਤਾਂ ਆਪਣੇ ਪਹਿਲਾਂ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਦੇ ਬਾਵਜੂਦ ਕਿ ਸਕਾਈਪ ਕੁਆਲਿਟੀ ਕੋਸ਼ਿਸ਼ ਜਿੰਨੀ ਕੀਤੀ ਜਾਂਦੀ ਹੈ ਉਨੀ ਕੁ ਹੁੰਦੀ ਹੈ, ਲਾਈਵ ਵਾਲੀ ਗੱਲ ਤਾਂ ਨਹੀਂ ਬਣਦੀ ਜੀ। ਲੇਕਿਨ ਬਹੁਤ ਸਾਰਿਆਂ ਨੇ ਫਿਰ ਵੀ ਐਪਰੀਸ਼ੀਏਟ ਕੀਤਾ, ਜਿਵੇਂ ਭੈਣ ਜੀ ਗੁਰਮੰਥਨ ਕੌਰ ਨੇ ਕਿਹਾ ਕਿ ਜੀ ਤੁਸੀਂ ਭਾਵੇਂ ਕਿਵੇਂ ਵੀ ਆਉਂਦੇ ਹੋ, ਸਾਡੇ ਲਈ ਇਹੀ ਜਿਹੜਾ ਉਹ ਬਹੁਤ ਵਧੀਆ ਹੁੰਦਾ ਜੀ। ਔਰ ਅਸੀਂ ਵੀ ਮਿਸ ਤਾਂ ਕਰਦੇ ਹਾਂ, ਜਿਵੇਂ ਤੁਸੀਂ ਸਟੂਡੀਓ 'ਚ ਬੈਠ ਕੇ ਗੱਲ ਕਰਦੇ ਹੋ ਉਹਦੇ 'ਚ ਇੱਕ ਪਾਰਟ ਜਿਹੜਾ ਮਿਸਿੰਗ ਸੀ ਫੇਸਬੁੱਕ ਕਿ ਅਸੀਂ ਹਾਂਜੀ ਫੇਸਬੁੱਕ ਮੈਸੇजेस ਨਹੀਂ ਸੀ ਲਾਈਵ ਲੈ ਸਕਦੇ। ਜੀ। ਹਾਲਾਂਕਿ ਲੈ ਤਾਂ ਜਾ ਸਕਦੇ ਨੇ ਉੱਥੋਂ ਵੀ, ਪਰ ਕਈ ਵਾਰ ਕਿਉਂਕਿ ਫੋਕਸਿੰਗ ਇਸ ਕਿਸਮ ਦੀ ਹੁੰਦੀ ਹੈ ਕਿ ਜਦੋਂ ਅਸੀਂ ਥੱਲੇ ਨੂੰ ਝੁਕਦੇ ਹੋ ਪੜ੍ਹਿਆ ਜਾਂਦਾ ਨਹੀਂ ਪੜ੍ਹਿਆ ਜਾਂਦਾ, ਉੱਤੇ ਰੁਕ ਜਾਂਦਾ। ਪਰ ਕੋਸ਼ਿਸ਼ ਕਰਾਂਗੇ ਅਸੀਂ ਕਿ ਜਦੋਂ ਕਦੇ ਫਿਊਚਰ 'ਚ ਈਵਨ ਸਕਾਈਪ 'ਤੇ ਵੀ ਹੋਈਏ ਉਸ 'ਚ ਫੇਸਬੁੱਕ ਮੈਸੇਜ ਲਏ ਜਾ ਸਕਣ। ਤੇ ਹੁਣ ਅਸੀਂ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਜਿਹੜੇ ਫੇਸਬੁੱਕ ਵਾਲੇ ਜਿਹੜੇ ਹੈਗੇ ਨੇ ਉਹ ਤਿਆਰ ਹੋ ਜਾਣ ਆਪਣੇ ਮੈਸੇਜ ਦੇਣ ਵਾਸਤੇ ਸਾਨੂੰ। ਹਾਂਜੀ ਹਾਂਜੀ। ਔਰ ਉਹਦੇ 'ਚ ਕਿਉਂਕਿ ਇਹ ਸਾਰਾ ਹੀ ਹਫਤਾ ਪਿਛਲੇ ਅਸੀਂ ਫਰਾਈਡੇ ਲਾਸਟ ਲੀਵ ਕੀਤਾ ਕੈਲੀਫੋਰਨੀਆ ਲਈ ਜੀ, ਕਿਉਂਕਿ ਐਕਟੀਵਿਟੀਜ਼ ਸੈਚਰਡੇ ਨਿਊ ਈਅਰ ਈਵ, ਫਿਰ ਐਤਵਾਰ ਦੇ ਦੀਵਾਨ ਸਨ ਸਾਰੇ ਪਾਸੇ। ਤਿੰਨ ਮੇਜਰ ਜਿਹੜੀਆਂ ਇਵੈਂਟਸ ਮੇਰੇ ਇਸ ਟੂਰ ਨਾਲ ਜੁੜੀਆਂ ਹੋਈਆਂ ਸੀ, ਉਹਨਾਂ ਦੇ ਵਿੱਚ ਨਿਊ ਈਅਰ ਈਵ ਦਾ ਦੀਵਾਨ ਅਸੀਂ ਗੁਰਦੁਆਰਾ ਸਾਹਿਬ ਫਰੀਮੌਂਟ ਜਿਹੜਾ ਵੈਸਟ ਕੋਸਟ ਦਾ ਪ੍ਰਮੁੱਖ ਗੁਰਦੁਆਰਾ ਹੈ ਜੀ, ਉਸ 'ਚ ਕੀਤਾ। ਉਸ ਬਾਰੇ ਅਸੀਂ ਵਿਚਾਰ ਚਰਚਾ ਵੀ ਕੀਤੀ ਸੀ ਕਿ ਕਿਵੇਂ ਸੰਗਤਾਂ ਦਾ ਹੜ੍ਹ ਆਇਆ ਹੁੰਦਾ। ਚਾਰ ਚੁਫੇਰੇ ਹੀ ਸੀ ਔਰ ਉਹਦੇ 'ਚ ਕੌਮੀ ਆਜ਼ਾਦੀ ਦਾ ਜਿਹੜਾ ਮੈਸੇਜ ਹੈ ਉਹ ਮੁੱਖ ਤੌਰ ਦੇ ਉੱਤੇ ਸਿੱਖ ਸੰਗਤਾਂ ਦੇ ਨਾਲ ਸਾਂਝਾ ਕੀਤਾ। ਜਿਹੜਾ ਮੇਰਾ 5-6 ਦਿਨ ਉੱਥੇ ਹੋਰ ਰੁਕਣ ਦਾ ਕਾਰਨ ਵੀ ਸੀ ਕਿਉਂਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲਪੀਟਸ ਵਿਖੇ ਬੀਤੇ ਸੈਚਰਡੇ ਉਹਨਾਂ ਨੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਸੀ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੀ, ਜਿਸ ਦੇ ਵਿੱਚ ਡਾਕਟਰ ਜਸਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਹ ਆਏ ਹੋਏ ਸਨ ਔਰ ਪ੍ਰੋਫੈਸਰ ਕੁਲਜੀਤ ਸਿੰਘ ਢੇਸੀ, ਔਰ ਤੀਸਰਾ ਪੈਨਲ ਦੇ ਵਿੱਚ ਮੈਨੂੰ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ। ਔਰ ਉਸ ਨੂੰ ਜਿੱਥੇ ਸਾਡੇ ਗਲੋਬਲ ਟੀਵੀ ਨੇ ਜਿਨ੍ਹਾਂ ਦਾ ਪੂਰੇ ਰਿਪਰੈਜ਼ੈਂਟੇਟਿਵ ਉੱਥੇ ਸਨ, ਅਸੀਂ ਉਸ ਨੂੰ ਡਾਇਰੈਕਟ ਲਾਈਵ ਕਵਰ ਤਾਂ ਨਹੀਂ ਕਰ ਸਕੇ, ਲੈਕ ਆਫ ਰਿਸੋਰਸਿਸ ਇੱਕ ਵੱਡਾ ਕਾਰਨ ਹੈ, ਪਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਫੇਸਬੁੱਕ ਰਾਹੀਂ ਉਹ ਲਾਈਵ ਕਵਰ ਹੋਏ। ਬੇਸ਼ੱਕ ਸਾਡੇ ਵੱਲੋਂ ਕਿਸੇ ਨੇ ਉੱਥੇ ਰਿਕਾਰਡ ਜ਼ਰੂਰ ਕੀਤਾ, ਅਸੀਂ ਦੇਖਦੇ ਹਾਂ ਕਿ ਵੀ ਉਸ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਮੇਨ ਸਟਰੀਮ ਰਾਹੀਂ ਵੀ ਬਾਕੀ ਜਿਵੇਂ ਸਪੈਕਟਰਮ ਔਰ ਬੈਲ 5 ਔਰ ਬਾਕੀ ਵੀ ਉਸ ਨੂੰ ਦੇਖ ਸਕਣ। ਲੇਕਿਨ ਫੇਸਬੁੱਕ ਦੇ ਉੱਤੇ ਵੀ ਉਸ ਦਾ ਲਾਈਵ ਚੱਲਣਾ ਜਿਹੜਾ ਹੈ ਉਸ ਨੂੰ ਹਜ਼ਾਰਾਂ ਦਰਸ਼ਕਾਂ ਨੇ ਦੇਖਿਆ ਔਰ ਬਹੁਤ ਸਾਰੇ ਕਾਮੈਂਟ ਵੀ ਉਸ ਦੇ ਉੱਤੇ ਪੋਜ਼ਿਟਿਵ ਆਏ। ਉਸ ਤੋਂ ਬਾਅਦ ਐਤਵਾਰ ਦਾ ਪ੍ਰਮੁੱਖ ਦੀਵਾਨ ਬੀਤੇ ਕੱਲ੍ਹ ਜਿਹੜਾ ਹੈ ਉਹ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹੜਾ ਕਿ ਹਿਸਟੋਰੀਕਲ ਗੁਰਦੁਆਰਾ ਹੈ। ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਦੀ ਆਮਦ ਦੀ ਗੱਲ ਹੁੰਦੀ ਹੈ ਤੇ ਉਸ ਦੇ ਨਾਲ ਹੀ ਗਦਰ ਪਾਰਟੀ ਦਾ ਇਤਿਹਾਸ ਜੁੜਿਆ ਹੋਇਆ ਹੈ ਔਰ 100 ਸਾਲ ਤੋਂ ਜ਼ਿਆਦਾ ਔਰ ਉਸ ਗੁਰਦੁਆਰਾ ਸਾਹਿਬ ਨੂੰ ਇਤਿਹਾਸਕ ਮਾਨਤਾ ਹੈ ਈਵਨ ਕੈਲੀਫੋਰਨੀਆ ਸਟੇਟ ਵੱਲੋਂ ਵੀ। 100 ਸਾਲ ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਦੀ ਨੂੰ ਜਿਹੜਾ ਹੋਂਦ 'ਚ ਆਇਆ ਹੋ ਗਏ ਨੇ ਔਰ ਜਿਹੜਾ ਪੁਰਾਣਾ ਜਦੋਂ ਸ਼ੁਰੂ ਹੋਇਆ ਉਸ ਨੂੰ ਉਹਨਾਂ ਨੇ ਕਿਵੇਂ ਗਦਰ ਪਾਰਟੀ ਇੱਥੇ ਫਾਊਂਡ ਹੋਈ, ਉਹਨਾਂ ਦੀ ਕਿਵੇਂ ਪ੍ਰਿੰਟਿੰਗ ਲਈ ਕਿਹੜੀਆਂ ਮਸ਼ੀਨਾਂ ਇਸਤੇਮਾਲ ਹੁੰਦੀਆਂ ਸਨ, ਡਾਕੂਮੈਂਟ ਕੀ ਹੈ, ਹੋਰ ਸਾਰੇ ਉਸ ਪੀਰੀਅਡ ਦੇ ਉਹ ਉੱਥੇ ਲਾਇਬ੍ਰੇਰੀ ਦੇ ਵਿੱਚ ਸੁਭਾਇਮਾਨ ਕੀਤੇ ਹੋਏ ਨੇ। ਔਰ ਇਹ ਇੱਕ ਔਰ ਜਦੋਂ ਅਸੀਂ ਇਤਿਹਾਸਕਤਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਬੇਸ਼ੱਕ ਗੁਰਦੁਆਰਾ ਸਾਹਿਬਾਨ ਤਾਂ ਹੁਣ ਸ਼ਾਇਦ 300 ਦੇ ਨੇੜੇ ਤੇੜੇ ਇਕੱਲੇ ਅਮਰੀਕਾ 'ਚ ਹੋਣਗੇ, ਪਰ ਕੋਈ ਵੀ ਜਿਹੜੀ ਗੱਲ ਉਸ ਧਰਤੀ ਤੋਂ ਨਿਕਲਦੀ ਔਰ ਉਸ ਨੂੰ ਜਦੋਂ ਅਰਦਾਸੀਆ ਅਰਦਾਸ ਕਰਦਾ ਹੈ, ਉਹ ਅਰਦਾਸ ਦੇ ਵਿੱਚ ਵੀ ਕਹਿੰਦਾ ਹੈ ਕਿ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ 'ਤੇ। ਸੋ ਉਹ ਗੁਰਦੁਆਰਾ ਸਾਹਿਬ ਹੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ
ਜਿਹੜਾ ਗਦਰੀ ਬਾਬਿਆਂ ਨੂੰ ਸਮਰਪਿਤ ਹੈ। ਸੋ ਉੱਥੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਦਾ ਸਮਾਗਮ ਔਰ ਉਸ ਦੇ ਵਿੱਚ ਬੜੀ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਾਮਲ ਹੋਈਆਂ। ਔਰ ਕੁਦਰਤੀ ਸਿੱਖਸ ਫਾਰ ਜਸਟਿਸ ਵਾਲਿਆਂ ਨੇ, ਜਿਨ੍ਹਾਂ ਨੇ ਹੇਗ ਦੇ ਵਿੱਚ ਪੈਟੀਸ਼ਨ ਪਾਉਣ ਦੇ ਲਈ, ਜਿਵੇਂ ਕਿ SYL ਕੈਨਾਲ ਦੇ ਮੁੱਦੇ ਦੇ ਉੱਤੇ ਔਰ ਓਵਰਆਲ ਪੰਜਾਬ ਦੇ ਪਾਣੀਆਂ 'ਤੇ ਕਿਵੇਂ ਪੰਜਾਬ ਦੇ ਹੱਕ ਨੂੰ ਖੋਹਿਆ ਜਾ ਰਿਹਾ ਜੀ, ਉਹਨਾਂ ਨੇ ਪੂਰੀ ਇੱਕ ਮੁਹਿੰਮ ਵਿੱਢੀ ਹੋਈ ਹੈ ਔਰ ਉਹਨਾਂ ਦੇ ਵਲੰਟੀਅਰ ਜਿਹੜੇ ਨੇ ਉਸ 'ਤੇ ਦਸਤਖਤ ਕਰਵਾ ਰਹੇ ਸਨ। ਸੋ ਉਹਨਾਂ ਨੇ ਵੀ ਔਰ ਪ੍ਰਬੰਧਕ ਕਮੇਟੀ ਨੇ ਵੀ ਮੈਨੂੰ ਇਹ ਕਿਹਾ ਕਿ ਜਿੱਥੇ ਗੁਰੂ ਸਾਹਿਬਾਨ ਦੀ ਜ਼ਿੰਦਗੀ ਨੂੰ ਤੁਸੀਂ ਟੱਚ ਕਰਨਾ ਆਪਣੀ ਸਪੀਚ, ਉੱਥੇ ਪਾਣੀਆਂ ਦਾ ਮੁੱਦਾ ਹੈ ਕਿ ਕਿਵੇਂ ਇਹ ਇੰਟਰਨੈਸ਼ਨਲ ਕਾਨੂੰਨਾਂ 'ਚ ਫਿੱਟ ਹੁੰਦਾ ਹੈ, ਇਸ ਬਾਰੇ ਵੀ ਗੱਲਬਾਤ ਜ਼ਰੂਰ ਕਰਿਓ। ਸੋ ਉਹਦੇ 'ਚ ਭਾਵੇਂ ਇੱਕ ਲੰਗੜਾ ਜਿਹਾ ਹੀ ਐਫਰਟ ਸੀ ਕਿਸੇ ਦਾ ਕਿ ਉਹ ਆਪਣੇ ਸਿੰਘ ਦਾ, ਹਾਲਾਂ ਸਿੰਘ ਤਾਂ ਪੂਰੀ ਭਾਵਨਾ ਰੱਖਦੇ ਨੇ, ਪਰ ਜ਼ਰੂਰੀ ਹੁੰਦਾ ਹੈ ਵੀ ਜੇ ਤੁਹਾਡੇ ਕੋਲ ਇਕਵਿਪਮੈਂਟ ਵਗੈਰਾ ਜਾਂ ਤੁਸੀਂ ਪਹਿਲਾਂ ਤਿਆਰ ਹੋ ਤਾਂ ਪ੍ਰੋਪਰਲੀ ਉਹਨੂੰ ਤੁਸੀਂ ਰਿਕਾਰਡ ਕਰ ਦਿਓ। ਪਰ ਉਹਨਾਂ ਨੇ ਦੀਵਾਨ 'ਚ ਬੈਠੇ ਹੀ ਆਪਣੇ ਫੋਨ ਦੇ ਨਾਲ ਜਿਹੜਾ ਉਸ ਸਪੀਚ ਨੂੰ ਵੀ ਰਿਕਾਰਡ ਕੀਤਾ, ਕਿਉਂਕਿ ਪਾਣੀਆਂ ਦੇ ਮੁੱਦੇ 'ਤੇ ਜ਼ਿਆਦਾ ਫੋਕਸ ਸੀ। ਉਸ ਨੂੰ ਕਈ ਵਾਰ ਹਾਲਾਂ ਅਸੀਂ ਜਦੋਂ ਇਹ ਡਿਬੇਟ ਕਰਦੇ ਹਾਂ ਕਿ ਕੁਆਲਿਟੀ ਵਰਸਸ ਕੰਟੈਂਟ, ਤੇ ਬਹੁਤ ਵਾਰ ਹਾਲਾਂ ਸਾਡੇ ਜਦੋਂ ਤੁਸੀਂ ਕ੍ਰੈਡੀਬਿਲਿਟੀ ਦੀ ਗੱਲ ਕਰਦੇ ਹੋ ਤਾਂ ਕੁਆਲਿਟੀ ਸ਼ੁੱਡ ਬੀ ਅਪ ਟੂ ਦਾ ਮਾਰਕ, ਪਰ ਕਈ ਵਾਰ ਤੁਹਾਨੂੰ ਲੱਗਦਾ ਵੀ ਜੇ ਕੰਟੈਂਟ ਇੰਪੋਰਟੈਂਟ ਹੈ ਤਾਂ ਕੁਆਲਿਟੀ ਨਾਲ ਕੰਪਰੋਮਾਈਜ਼ ਵੀ ਕੀਤਾ ਜਾ ਸਕਦਾ। ਸੋ ਜ਼ਾਹਰ ਹੈ ਕਿ ਵੀ ਉਸ ਨੂੰ ਵੀ ਫੇਸਬੁੱਕ ਦੇ ਉੱਤੇ ਬਾਅਦ ਦੇ ਵਿੱਚ ਸਾਡੀ TV84 ਦੀ ਪਾਇਆ ਗਿਆ ਔਰ ਕਾਫੀ ਵੱਡੀ ਗਿਣਤੀ 'ਚ ਵਿਊਅਰਸ ਨੇ ਉਸ ਨੂੰ ਦੇਖਿਆ। ਸੋ ਕੁੱਲ ਮਿਲਾ ਕੇ ਸਾਡੀ ਇਹੀ ਜਿਹੜੀ ਹੈ, ਔਰ ਇਸ ਤੋਂ ਇਲਾਵਾ TV84 ਦੇ ਹਵਾਲੇ ਨਾਲ ਛੋਟੀਆਂ ਮੀਟਿੰਗਸ ਫਰੈਜ਼ਨੋ ਵੀ, ਜਿਵੇਂ ਮੈਂ ਦੱਸਿਆ ਸੀ, ਯੂਨੀਵਰਸਿਟੀ 'ਚ ਵੀ ਜਾਣ ਦਾ ਮੌਕਾ ਹੋਇਆ, ਜਾਂ ਉਹਨਾਂ ਦੇ ਸਟੂਡੈਂਟਸ ਜਿਹੜੇ ਕੁਛ ਐਡਮਿਸ਼ਨ ਲੈਣ ਵਾਲੇ ਨੇ, ਕੁਛ ਆਲਰੇਡੀ ਨੇ, ਉਹਨਾਂ ਦੇ ਨਾਲ ਮੁਲਾਕਾਤ ਹੋਈ ਜੀ। ਔਰ ਇਸ ਸਾਰੇ ਪੀਰੀਅਡ 'ਚ ਅਸੀਂ ਬਹੁਤ ਸਾਰੇ ਪਿਆਰਿਆਂ ਦਾ, ਸੱਜਣਾ ਦਾ ਜਿਹੜਾ ਉਹ ਹੌਸਪਿਟੈਲਿਟੀ, ਮੇਜ਼ਬਾਨੀ ਦਾ ਆਨੰਦ ਵੀ ਮਾਣਿਆ। ਕਿਸ ਦਾ ਨਾਂ ਲਈਏ, ਔਰ ਮੇਰਾ ਦਿਲ ਹਮੇਸ਼ਾ ਹੀ ਜਿਹੜਾ ਉਹ ਭਰਦਾ ਪਿਆਰ ਦੇ ਨਾਲ ਜਦੋਂ ਮੈਂ ਦੇਖਦਾ ਕਿ ਕਿਵੇਂ, ਹਾਲਾਂ ਕਿਸੇ ਦਾ ਉਰਦੂ ਸ਼ੇਅਰ ਤਾਂ ਹੈ ਕਿ ਤੁਰਿਆ ਮੈਂ ਇਕੱਲਾ ਸੀ, ਕਿੰਨੇ ਕਾਫਲੇ 'ਚ ਸ਼ਾਮਲ ਹੋਏ, ਪਰ ਮੈਂ ਸਮਝਦਾ ਵੀ ਕਾਫਲਾ ਕੌਮੀ ਤਾਂ ਵੱਧਦਾ ਜਾਏਗਾ, ਅਲਟੀਮੇਟਲੀ ਅਸੀਂ ਆਪਣੀ ਮੰਜ਼ਿਲ ਮਕਸੂਦ ਨੂੰ ਹਾਸਿਲ ਕਰਾਂਗੇ ਜੀ। ਪਰ ਇਸ ਦੌਰਾਨ ਕਿੰਨਿਆਂ ਨੇ ਆਪਣਾ ਪਿਆਰ ਦਿੱਤਾ ਹੈ, ਕਿੰਨੇ ਨਿਸ਼ਕਾਮਤਾ ਦੇ ਨਾਲ, ਕਿੰਨੇ ਜਿਹੜੇ ਨੇ ਜੇ ਕਿਤੇ ਟਰੈਵਲ ਕਰਦੇ ਨੇ ਯੂਰਪ 'ਚ ਜਾਂ ਦੂਜੇ, ਤਾਂ ਉਹਨਾਂ ਦਾ ਹੁੰਦਾ ਵੀ ਡਾਕਟਰ ਸਾਹਿਬ ਦੇ ਲਈ ਗਿਫਟ ਲੈਣੀ ਹੈ ਜੀ। ਇਸ ਕਿਸਮ ਦੀਆਂ ਗਿਫਟਸ ਨਾਲ ਵੀ ਸਾਨੂੰ ਨਵਾਜਿਆ ਇੱਕ ਪਰਿਵਾਰ ਵੱਲੋਂ। ਸੋ ਕੁੱਲ ਮਿਲਾ ਕੇ ਮੈਂ ਇਹ ਮਹਿਸੂਸ ਕਰਦਾ ਵੀ ਇਹ ਕੌਮੀ ਆਜ਼ਾਦੀ ਦੀ ਗੱਲ ਦੀ ਬਦੌਲਤ ਹੈ। ਜਿਹੜਾ ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਹਾਂ, ਹਾਲਾਂ ਗੁਰਸਿੱਖਾਂ ਇੱਕੋ ਪਿਆਰ, ਹਰ ਮਿੱਤਾਂ ਪੁੱਤਾਂ ਭਾਈ ਹੈ, ਸਾਡਾ ਆਪਸੀ ਉਹੀ ਪਿਆਰ ਹਰ ਗੁਰਸਿੱਖ ਵੀਰ ਭੈਣ ਦਾ ਇੱਕ ਦੂਸਰੇ ਨਾਲ ਹੋਣਾ ਚਾਹੀਦਾ। ਪਰ ਬਹੁਤ ਵਾਰ ਜਦੋਂ ਸਾਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਜੀ ਇੱਕ ਹਿੱਸਾ ਇਹ ਕਰਦਾ ਹੈ ਜਾਂ ਦੂਰ ਹੈ ਆਪਣੇ ਸੰਘਰਸ਼ ਨਾਲੋਂ, ਲੇਕਿਨ ਦੂਸਰੇ ਪਾਸੇ ਉਹ ਸਿੰਘ ਸਿੰਘਣੀਆਂ ਵੀ ਨੇ ਜਿਹੜੇ ਸਿਰਫ ਇਸ ਲਈ ਪਿਆਰ ਕਰਦੇ ਨੇ ਕਿ ਜੀ ਇਹਨਾਂ ਨੇ ਕੌਮੀ ਆਜ਼ਾਦੀ ਦਾ ਝੰਡਾ ਚੁੱਕਿਆ ਹੋਇਆ। ਸੋ ਇਹ ਜਿਹੜੀ ਭਾਵਨਾ ਹੈ ਉਹ ਸਾਨੂੰ ਹਮੇਸ਼ਾ ਹੀ ਮੋਟੀਵੇਟ ਵੀ ਕਰਦੀ ਹੈ, ਕੀਪ ਗੋਇੰਗ ਰੱਖਦੀ ਹੈ ਜੀ। ਔਰ ਜਿਹੜਾ ਅਸੀਂ ਸਭ ਦਾ ਹੀ ਮੈਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਸਨੇਹ ਦਿਖਾਇਆ, ਪਿਆਰ ਦਿਖਾਇਆ, ਮੇਜ਼ਬਾਨੀ ਕੀਤੀ ਜੀ, ਟੇਕ ਕੇਅਰ ਕੀਤਾ ਹਰ ਪੱਖ ਤੋਂ। ਜਿਹੜਾ ਅੱਜ ਵਿਸ਼ੇਸ਼ ਦਿਨ, ਕਿਉਂਕਿ ਨਿਊ ਈਅਰ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਅਸੀਂ 2 ਸੈਗਮੈਂਟ ਪਿਛਲੇ ਵੀਕ 'ਚ ਕੀਤੇ ਸੀ ਜੀ, ਔਰ 6 ਜਨਵਰੀ ਕਿਉਂਕਿ ਆਲਰੇਡੀ ਵੀਕਐਂਡ ਸੀ ਔਰ ਅਸੀਂ ਉੱਥੇ ਸੀ। ਇਹ ਗੱਲ ਪਿਛਲੇ TV84 ਨੇ ਜਿਹੜਾ ਮੇਅਰ ਜਦੋਂ ਕਿ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਆਏ, ਉਸ ਪ੍ਰੋਗਰਾਮ ਨੂੰ ਕਵਰ ਕੀਤਾ ਸੀ, ਉਹ ਸਾਡੇ ਫਰਾਈਡੇ ਦੇ ਸ਼ੋਅ 'ਚ ਰਿਪੀਟ ਹੋਇਆ ਜੀ। ਸੋ ਜ਼ਾਹਰ ਹੈ ਕਿ 6 ਜਨਵਰੀ ਦਾ ਦਿਨ ਜਿਹੜਾ ਕਿ ਫਰਾਈਡੇ ਦਾ ਸੀ, ਸਾਡੇ ਅਲੋਕਾਰ ਸ਼ਹੀਦਾਂ, ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਉਸ ਦਾ ਗਵਾਹੀ ਦੇਣ ਵਾਲਾ, ਸ਼ਹਾਦਤ ਔਰ ਇਸਲਾਮ ਔਰ ਸਿੱਖੀ 'ਚ ਸ਼ਹੀਦ ਦਾ ਕੀ ਸੰਕਲਪ ਹੈ ਜੀ, ਔਰ ਉਸ ਦੀ ਕੀ ਅਹਿਮੀਅਤ ਹੈ, ਉਹਦੇ ਲਈ ਕੋਈ ਬਹੁਤੇ ਵੇਰਵੇ ਦੀ ਲੋੜ ਨਹੀਂ ਹੈ। ਬੇਸ਼ੱਕ ਸ਼ਬਦ ਅਰਬੀ ਜ਼ਬਾਨ 'ਚੋਂ ਆਇਆ, ਫਾਰਸੀ ਰਾਹੀਂ, ਪਰ ਸਿੱਖ ਕੌਮ ਨੇ ਵੀ ਸ਼ਹੀਦ ਸ਼ਬਦ ਨੂੰ ਅਰਥ ਦਿੱਤੇ ਨੇ। ਔਰ ਜਦੋਂ ਅਸੀਂ ਇਸ ਰਸਤੇ ਵੱਲ ਦੇਖਦੇ ਹਾਂ ਜਿਹੜਾ ਸ਼ਹਾਦਤ ਦਾ ਰਸਤਾ ਹੈ, ਔਰ ਤੁਸੀਂ ਇਹ ਸਮਝਦਿਆਂ ਹੋਏ ਕਿਉਂਕਿ ਸ਼ਹੀਦ ਦੇ ਸਾਹਮਣੇ ਇਹ ਆਪਸ਼ਨ ਹੁੰਦੀ ਹੈ ਕਿ ਉਹ ਆਪਣੀ ਜਾਨ ਬਚਾ ਸਕਦਾ ਹੈ। ਸ਼ਹੀਦ ਜਿਵੇਂ ਬਹੁਤ ਸਾਰੇ ਜ਼ਮੀਰ ਫਰੋਸ਼ ਕੇਸ ਵੱਟ ਕੇ ਪੈ ਰਹਿੰਦੇ ਨੇ, ਦੇਖਦੇ ਨੇ ਗੁਲਾਮੀ ਭੋਗਦੇ ਨੇ ਔਰ ਉਹ ਸਾਰੇ 'ਚ ਰਹਿੰਦੇ ਨੇ, ਉਹ ਵੀ ਉਹਨਾਂ ਵਾਂਗ ਚੁੱਪ ਕਰਕੇ ਬਹਿ ਸਕਦੇ ਨੇ। ਔਰ 6 ਜਨਵਰੀ 1999 ਦਾ ਉਹ ਦਿਨ ਸੀ ਜਿਸ ਦਿਨ
ਸ਼ਹੀਦ ਭਾਈ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ ਹੋਰਾਂ ਨੂੰ ਫਾਂਸੀ ਦੇ ਰੱਸੇ ਤੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਲਟਕਾਇਆ ਗਿਆ ਸੀ। ਔਰ ਇਹ ਉਹ ਯੋਧੇ ਨੇ ਜਿਨ੍ਹਾਂ ਨੇ ਭਾਈ ਬੇਅੰਤ ਸਿੰਘ ਦੇ ਨਾਲ ਮਿਲ ਕੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਉਹਨਾਂ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ ਕਿਉਂਕਿ ਇੰਦਰਾ ਗਾਂਧੀ ਨੇ ਸਿੱਖ ਕੌਮ ਦੀ ਅਲਖ ਮਿਟਾਉਣ ਦੇ ਲਈ ਔਰ ਨੇਸਤੋ ਨਾਬੂਦ ਕਰਨ ਦੇ ਲਈ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਜੂਨ 84 ਦਾ ਪਹਿਲਾ ਹਫਤਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜੀ। ਪੰਜਾਬ ਭਰ ਦੇ 37 ਇਤਿਹਾਸਕ ਗੁਰਦੁਆਰੇ ਨਾਲ ਲੱਗਦੀਆਂ ਸਟੇਟਾਂ 'ਚ ਵੀ, ਜਿਵੇਂ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ, ਪੌਂਟਾ ਸਾਹਿਬ ਹਿਮਾਚਲ, ਔਰ ਫਿਰ ਕਿਵੇਂ ਸਿੱਖਾਂ ਦੀ ਨਸਲਕੁਸ਼ੀ ਦਾ ਜਿਹੜਾ ਏਜੰਡਾ ਹੈ ਪੰਜਾਬ ਦੇ 12,000 ਪਿੰਡਾਂ 'ਚ ਜੂਨ ਤੋਂ ਬਾਅਦ ਵਿੱਢਿਆ। ਸੋ ਇਹ ਉਹ ਪੀਰੀਅਡ ਸੀ, ਅੱਜ ਵੀ ਜਦੋਂ ਉਹ ਸਮਾਂ ਅੱਖਾਂ ਦੇ ਅੱਗੇ ਆਉਂਦਾ ਤੇ ਇੱਕ ਜਿੱਥੇ ਬੇਬਸੀ ਸੀ, ਜਿੱਥੇ ਮਨ ਦੇ ਵਿੱਚ ਇੱਕ ਰੋਹ ਸੀ, ਵੈਰਾਗ ਸੀ ਔਰ ਜਦੋਂ ਅਸੀਂ ਦੇਖਦੇ ਹਾਂ ਵੀ ਬਹੁਤ ਸਾਰੀਆਂ ਚੀਜ਼ਾਂ, ਜਦੋਂ ਹੁਣ ਆ ਜੈ ਲਲਿਤਾ ਮਰੀ ਹੈ ਤੇ ਉਹਦੇ ਤੋਂ ਬਾਅਦ ਇਹ ਆਇਆ ਕਿ ਜੀ 100 ਬੰਦਾ ਜਿਹੜਾ ਹਾਰਟ ਅਟੈਕ ਨਾਲ ਮਰ ਗਿਆ, 100 ਕਿ ਕਿੰਨੀ ਗਿਣਤੀ ਜਿਹੜੀ ਉਹਦੇ ਵਿਛੋੜੇ ਨੂੰ ਨਹੀਂ ਸਹਿ ਸਕੇ। ਮੈਂ ਕਿਹਾ ਵੀ ਹੁਣ ਇਹ ਡਾਟਾ ਕਲੈਕਟ ਕਰਦੇ ਨੇ ਸੈਂਕੜਿਆਂ ਦੀ ਗਿਣਤੀ 'ਚ, ਕਿਉਂਕਿ ਜਲੰਧਰ 'ਚ ਹੁੰਦੇ ਆ ਕੁਝ ਜਿਹੜੇ ਕਾਰਡੀਓਲੋਜਿਸਟ ਸਿੱਖ ਡਾਕਟਰ ਮੇਰੇ ਮਿੱਤਰ ਵੀ ਰਹੇ ਜੀ, ਕੱਲੇ ਦੀ ਜੇ ਉਹ ਰਿਪੋਰਟ ਕਰੀਏ ਤੇ ਹਜ਼ਾਰਾਂ ਦੀ ਗਿਣਤੀ 'ਚ ਹੋਣਗੇ ਜਿਹੜੇ ਬਜ਼ੁਰਗ ਸਿੱਖ ਹੋਣ ਜਾਂ ਜਿਹੜੇ ਦਰਬਾਰ ਸਾਹਿਬ ਨਾਲ ਜੁੜੇ ਹੋਏ ਜਾਂ ਜਿਹਨਾਂ ਨੂੰ ਜਦੋਂ ਹੀ ਉਹਨਾਂ ਨੇ ਉਹ ਸੁਣਿਆ ਉਹ ਸਦਮੇ ਨੂੰ ਹੀ ਬਰਦਾਸ਼ਤ ਨਹੀਂ ਕਰ ਸਕੇ। ਸੋ ਉਸ ਸਾਰੇ 'ਚ ਵੀ ਇਹ ਗੱਲ ਸੀ ਕਿ ਵੀ ਕੋਈ ਸੁੱਖਾ ਸਿੰਘ ਮਹਿਤਾਬ ਸਿੰਘ ਨਿਕਲੇਗਾ। ਹੁਣ ਜਿਵੇਂ ਉਹ ਜੀ ਹਾਲਤ ਸੀ ਕਿ ਜੇ ਮੱਸਾ ਰੰਗੜ ਉੱਥੇ ਆ ਕੇ ਬੈਠਾ ਹੈ, ਬੇਅਦਬੀ ਕਰ ਰਿਹਾ ਦਰਬਾਰ ਸਾਹਿਬ ਦੇ ਅੰਦਰ, ਕੰਜਰੀਆਂ ਨਚਾ ਰਿਹਾ ਹੈ ਔਰ ਉਹ ਹੁੱਕਾ ਬੈਠਾ ਪੀ ਰਿਹਾ ਹੈ ਔਰ ਉਹਨੂੰ ਬਿਲਕੁਲ ਉਹਨੇ ਬੇਹੁਰਮਤੀ ਕੀਤੀ ਹੈ ਤੇ ਸਿੱਖ ਸਾਰੇ ਪੰਜਾਬ 'ਚ ਜਾਂ ਮਾਰ ਦਿੱਤੇ ਗਏ ਨੇ ਜਾਂ ਉਹ ਛੱਡ ਕੇ ਚਲੇ ਗਏ ਨੇ। ਸੋ ਉਦੋਂ ਵੀ ਅਸੀਂ ਇਹੀ ਦੇਖਦੇ ਹਾਂ ਵੀ ਉਦੋਂ ਤਾਂ ਇੱਕ ਸੁਨੇਹਾ ਕਿਹਨੇ ਪਹੁੰਚਾਉਣਾ ਹੈ ਕਿ ਭਾਈ ਬਲਾਕਾ ਸਿੰਘ ਪਹੁੰਚੇ ਆਲ ਦਾ ਵੇ ਉੱਥੇ ਬੁੱਢਾ ਜੋੜ 'ਚ, ਔਰ ਕਿਵੇਂ ਫਿਰ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ। ਔਰ ਅੱਜ ਤੱਕ ਅਸੀਂ ਜਦੋਂ ਵੀ ਦਰਬਾਰ ਸਾਹਿਬ ਦੀ ਬੇਹੁਰਮਤੀ ਦਾ 18ਵੀਂ ਸਦੀ 'ਚ ਗੱਲ ਹੁੰਦੀ ਹੈ, ਹਰ ਸਿੱਖ ਦੀਆਂ ਅੱਖਾਂ ਸਾਹਮਣੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਕਿ ਜਿਹਨਾਂ ਨੇ ਡਾਂਗ ਦੇ ਉੱਤੇ ਮੱਸਾ ਰੰਗੜ ਦਾ ਸਿਰ ਚੁੱਕਿਆ ਹੋਇਆ ਉਹ ਆ ਜਾਂਦਾ। ਸੋ ਇਹ ਵਰਤਾਰਾ ਜਿਹੜਾ ਜੋ ਇੰਦਰਾ ਗਾਂਧੀ ਨੇ ਜ਼ੁਲਮਾਂ ਦਾ ਕੀਤਾ ਉਸ ਦੇ ਸਾਹਮਣੇ ਉਹ ਇਵੇਂ ਹੀ ਹੈ। ਜੇ ਅੱਜ ਅਸੀਂ ਕੋਈ ਹਿੰਸਾ ਦੇ ਹੱਕ 'ਚ ਨਹੀਂ ਹੈ ਔਰ ਨਾ ਹੀ ਅਸੀਂ ਸਮਝਦੇ ਹਾਂ ਕਿ ਬਈ ਇਸ ਨੂੰ ਕੋਈ ਕੱਲ ਨੂੰ ਕਹੇ ਕਿ ਜੀ ਦੇਖੋ ਤੂੰ ਇਹ ਬੈਠ ਕੇ ਤੇ ਇਹਨੂੰ ਭੜਕਾ ਰਹੇ ਨੇ ਹਿੰਸਾ ਨੂੰ। ਹੁਣ ਗੱਲ ਇਹ ਹੈ ਵੀ ਹਿਟਲਰ ਦਾ ਮਾਰਿਆ ਜਾਣਾ ਕਿਵੇਂ ਯਹੂਦੀਆਂ ਨੇ ਮਹਿਸੂਸ ਕੀਤਾ ਹੋਵੇਗਾ ਭਾਵੇਂ ਉਹਨੇ ਸੁਸਾਈਡ ਕੀਤਾ ਜਾਂ ਫੜ ਕੋਈ ਵੀ ਹੋਇਆ, ਕਿੰਨੀ ਰਿਲੀਫ ਹੋਏਗੀ ਕਿ ਭਾਈ ਕੀ ਕੀਤਾ। ਸਦਾਮ ਹੁਸੈਨ ਹੁਣ ਦੇ ਪੀਰੀਅਡ ਸਾਲਾਂ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਸੀ, ਈਵਨ ਇਹਨਾਂ ਨੇ ਹੀ ਮਾਰਿਆ, ਮੁਕੱਦਮਾ ਬਣਾਇਆ, ਉੱਥੋਂ ਫੜਿਆ ਔਰ ਉਹਦਾ ਬੁੱਤ ਵੀ ਥੱਲੇ ਸੁੱਟਿਆ ਔਰ ਸੈਲੀਬ੍ਰੇਸ਼ਨ ਸੀ ਸਾਰੇ, ਦਿਖਾਇਆ ਮੀਡੀਆ ਨੇ ਕਿ ਜੀ ਦੇਖੋ ਲੋਕ ਕਿਵੇਂ ਇਹਨੂੰ ਸੈਲੀਬ੍ਰੇਟ ਕਰ ਰਹੇ ਨੇ ਕਿ ਕੀਤਾ। ਸਾਡੇ ਲਈ ਤਾਂ ਇਸ ਔਰਤ ਨੇ ਜੋ ਕੰਮ ਕੀਤਾ ਘੱਲੂਘਾਰੇ ਦਾ, ਔਰ ਜਦੋਂ ਅਸੀਂ ਹੁਣ ਸਬੂਤ ਦੇਖਦੇ ਹਾਂ ਕਿ 8 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ 1984 ਔਰ ਉਸ ਦਿਨ ਸਾਰੇ ਭਾਰਤ ਭਰ ਦੇ ਗੁਰਦੁਆਰਿਆਂ 'ਚ ਹਮਲਾ ਕਰਕੇ ਸੈਂਕੜੇ ਸਿੱਖਾਂ ਨੂੰ ਮਾਰਨਾ ਸੀ, ਉਹਨੂੰ ਪ੍ਰੀਐਂਪਟ ਵੀ ਕੀਤਾ ਉਹਨਾਂ ਨੇ। ਸੋ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਦੀ ਜੋੜੀ ਸਾਡੇ ਇਤਿਹਾਸ ਦੇ ਵਿੱਚ ਉਹੀ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਵਾਲਾ ਦਰਜਾ ਰੱਖਦੀ ਹੈ। ਔਰ ਭਾਈ ਕੇਰ ਸਿੰਘ ਜਿਹੜੇ ਕਿ ਰਿਸ਼ਤੇ 'ਚ ਬਜ਼ੁਰਗ ਸਨ ਭਾਈ ਬੇਅੰਤ ਸਿੰਘ ਹੋਰਾਂ ਦੇ, ਉਹਨਾਂ ਨੂੰ ਔਰ ਉਸ ਵੇਲੇ ਦੇ ਜਿਹੜੇ ਇੰਡੀਪੈਂਡੈਂਟ ਜੂਰਿਸ ਪ੍ਰੂਡੈਂਸ 'ਚ ਯਕੀਨ ਰੱਖਣ ਵਾਲੇ ਸਨ, ਇਵਨ ਬਾਹਰਲੇ ਕੁਝ ਜੱਜ ਵੀ, ਉਹਨਾਂ ਨੇ ਕਿਹਾ ਸੀ ਕਿ ਕੇਰ ਸਿੰਘ ਦਾ ਜੁਡੀਸ਼ੀਅਲ ਮਰਡਰ ਹੈ ਔਰ ਉਹਦੇ 'ਤੇ ਇਹ ਚਾਰਜ ਲਾਇਆ ਗਿਆ ਕਿ ਵੀ ਭਾਈ ਕੇਰ ਸਿੰਘ ਨੇ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਕੀਤੀ ਔਰ ਕਿਉਂਕਿ ਉਹਨੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਇੰਦਰਾ ਗਾਂਧੀ ਨੂੰ ਮਾਰਿਆ, ਸੋ ਉਹ ਅੰਮ੍ਰਿਤ ਛਕਣ ਲਈ ਕਹਿਣਾ ਦਹਿਸ਼ਤਗਰਦੀ ਨੂੰ ਵਧਾਵਾ ਦੇਣਾ ਤੇ ਇਹ ਜਿਹੜਾ ਉਸ ਦੇ ਲਈ ਜਿਹੜਾ ਕੰਸਪੀਰੇਸੀ ਟੂ ਮਰਡਰ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਔਰ ਭਾਈ ਕੇਰ ਸਿੰਘ, ਭਾਈ ਬੇਅੰਤ ਸਿੰਘ ਨੂੰ ਤਾਂ ਮੌਕੇ ਤੇ ਸ਼ਹੀਦ ਕਰ ਦਿੱਤਾ ਗਿਆ ਔਰ ਅਖੀਰਲੇ ਸ਼ਬਦ ਜਿਹੜੇ ਜਦੋਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਉਹਨਾਂ ਦੇ ਸੀ ਕਿ ਜੀ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲੋ ਔਰ ਮਾਰ ਤਾਂ ਆਪਣੇ ਵੱਲੋਂ ਉਹਨਾਂ ਨੇ ਸਤਵੰਤ ਸਿੰਘ ਨੂੰ ਵੀ ਦਿੱਤਾ ਸੀ, ਲੇਕਿਨ ਉਹ ਜਿਹੜੇ ਨੇ ਬਾਅਦ ਦੇ ਵਿੱਚ ਸਰਵਾਈਵ ਕਰ ਗਏ ਔਰ 31 ਅਕਤੂਬਰ 84 ਤੋਂ ਲੈ ਕੇ ਆਲਮੋਸਟ 6 ਜਨਵਰੀ 1999 ਜਦੋਂ ਕਿ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉਹ ਪੂਰੇ ਚੜ੍ਹਦੀ ਕਲਾ 'ਚ ਕੇਸਰੀ ਦਸਤਾਰ ਸਜਾ ਕੇ ਖਾਲਿਸਤਾਨ ਜ਼ਿੰਦਾਬਾਦ ਔਰ ਅਖੀਰਲਾ ਸੁਨੇਹਾ ਵੀ
ਆਪਣੇ ਪਿਤਾ ਰਾਹੀਂ ਉਹਨਾਂ ਨੇ ਕੌਮ ਨੂੰ ਦਿੱਤਾ ਸੀ ਕਿ ਭਾਈ ਮੈਂ ਮੁੜ ਕੇ ਸਿੱਖਾਂ ਦੇ ਘਰ ਜੰਮਾਂ ਤੇ ਇਵੇਂ ਹੀ ਮੈਂ ਜਿਹੜੇ ਦੁਸ਼ਟ ਨੇ, ਜਿਹੜੇ ਬੇਗੁਨਾਹ ਦੇ ਉੱਤੇ ਜ਼ੁਲਮ ਕਰਦੇ ਨੇ, ਉਹਨਾਂ ਨੂੰ ਸਜ਼ਾ ਯਾਫਤਾ ਕਰਾਂ ਔਰ ਇਵੇਂ ਹੀ ਮੈਨੂੰ ਜਿਹੜੀ ਹੈ ਦੁਬਾਰਾ ਜ਼ਿੰਦਗੀ ਮਿਲੇ ਕਿ ਮੈਂ ਇਸ ਸੋ ਕੋਈ ਰਿਗਰੈਟ ਜਾਂ ਦੂਜੀ ਲਾਈਨ ਤਾਂ ਹੋ ਹੀ ਨਹੀਂ ਸਕਦੀ, ਕਿਉਂਕਿ ਜਦੋਂ ਸਿੱਖ ਇਸ ਰਸਤੇ ਨੂੰ ਚੁਣਦਾ ਹੈ ਉਹ ਪਹਿਲਾਂ ਦੇਖਦਾ ਹੈ ਕਿ ਭਾਈ ਜਿਸ ਦੇ ਉੱਤੇ ਹੱਥ ਚੁੱਕਣਾ ਹੈ ਹੁਣ ਕਿ ਉਹ ਸੱਚਮੁੱਚ ਰੱਬ ਦੀ ਦਰਗਾਹ 'ਚ ਆਪਣੀ ਚਿੱਠੀ ਪੜਵਾ ਚੁੱਕਾ ਹੈ, ਉਸ ਹੱਦ ਤੱਕ ਪਹੁੰਚ ਗਿਆ ਔਰ ਫਿਰ ਉਸ ਤੋਂ ਬਾਅਦ ਤਾਂ ਇਹ ਚਾਅ ਹੀ ਹੁੰਦਾ ਹੈ, ਫਿਰ ਤਾਂ ਸ਼ਹੀਦੀ ਦਾ ਚਾਅ ਹੁੰਦਾ ਹੈ। ਔਰ ਮੈਂ ਸਮਝਦਾ ਵੀ ਸਾਡੀ ਇਹ ਟ੍ਰਿਬਿਊਟ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਨੂੰ ਮੁਕੰਮਲ ਨਹੀਂ ਹੋਏਗੀ ਜੇ ਅਸੀਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦਾ ਜ਼ਿਕਰ ਨਾ ਕਰੀਏ। ਇਹ ਮੰਗੇਤਰ ਸੀ, ਭਾਈ ਸਤਵੰਤ ਸਿੰਘ ਦੀ ਮੰਗਣੀ ਹੋਈ ਸੀ, ਜਦੋਂ ਕਿ ਭਾਈ ਸਤਵੰਤ ਸਿੰਘ ਹੋਰਾਂ ਨੇ ਇੰਨਾ ਵੱਡਾ ਇਤਿਹਾਸਕ ਕਾਰਨਾਮਾ ਕਰ ਦਿਖਾਇਆ। ਸੋ ਜ਼ਾਹਰ ਹੈ ਨਜ਼ਰ ਆ ਰਿਹਾ ਸੀ ਕਿ ਭਾਈ ਫਾਂਸੀ ਦੀ ਸਜ਼ਾ ਹੀ ਹੋਣੀ ਹੈ ਅਲਟੀਮੇਟਲੀ। ਔਰ ਉਸ ਪੀਰੀਅਡ ਦੇ ਵਿੱਚ ਬੀਬੀ ਜੀ ਦੇ ਉੱਤੇ ਬਹੁਤ ਸਾਰਾ ਉਹਨਾਂ ਦੇ ਆਪਣੇ ਘਰਦਿਆਂ ਦਾ, ਪੰਥਕ ਹਸਤੀਆਂ ਦਾ, ਸੰਤਾਂ ਦਾ ਜਿਹੜੇ ਟਕਸਾਲ ਨਾਲ ਸੰਬੰਧਿਤ ਸਨ, ਉਹਨਾਂ ਦਾ ਰਿਹਾ ਕਿ ਵੀ ਬੀਬੀ ਜੀ ਤੁਹਾਡੇ ਸਾਹਮਣੇ ਲੰਬੀ ਜ਼ਿੰਦਗੀ ਹੈ ਤੇ ਤੁਸੀਂ ਆਪਣਾ ਜਿਹੜਾ ਕੋਈ ਨਵਾਂ ਜਿਹੜਾ ਤੁਹਾਡਾ ਸਾਕ ਕਰ ਦਿੰਦੇ। ਉਹਨਾਂ ਨੇ ਕਿਹਾ ਕਿ ਨਹੀਂ, ਮੇਰੀ ਅਰਦਾਸ ਸਤਵੰਤ ਸਿੰਘ ਦੇ ਨਾਲ ਹੋਈ ਹੈ, ਉਹੀ ਮੇਰੇ ਜਿਹੜੇ ਹਸਬੈਂਡ ਨੇ। ਔਰ ਉਹਨਾਂ ਨੇ ਬਾਕੀ ਪਰਿਵਾਰ ਦੇ ਜਿਹੜੇ ਮਨਾ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ 4 ਲਾਵਾਂ ਲਈਆਂ ਔਰ ਜਿੱਥੇ ਉਹਨਾਂ ਨੇ ਇਹ ਅਲੋਕਾਰ ਸੁਹਾਗਣ ਦਾ ਰੁਤਬਾ ਹੈ ਜਿਸ ਦਾ ਕੋਈ ਪੈਰਲਲ ਨਹੀਂ ਹੈ। ਔਰ ਉੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਈ ਜੇ ਕੌਮ ਦੀ ਆਜ਼ਾਦੀ ਦੇ ਸੰਘਰਸ਼ 'ਚ ਸਿੰਘਾਂ ਨੇ ਆਪਣੀਆਂ ਜਾਨਾਂ ਤਲੀ ਤੇ ਰੱਖੀਆਂ ਨੇ ਤੇ ਸਿੰਘਣੀਆਂ ਵੀ ਪਿੱਛੇ ਨਹੀਂ ਨੇ। ਔਰ ਉਹਨਾਂ ਨੇ ਬੜਾ ਸਿਦਕ ਦੇ ਨਾਲ ਆਪਣਾ ਬਾਕੀ ਜੀਵਨ, ਅਨਫੋਰਚੂਨੇਟਲੀ ਕੁਝ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਦੇ ਨਾਲ ਉਹ ਚੜ੍ਹਾਈ ਕਰ ਗਏ। ਪਰ ਜਦੋਂ ਅਸੀਂ ਇਤਿਹਾਸ ਬੀਤੇ ਦੇ ਦੀ ਗੱਲ ਕਰਦੇ ਹਾਂ, ਕਦੇ ਵੀ 10ਵੇਂ ਪਾਤਸ਼ਾਹ ਦਾ ਆਨੰਦਪੁਰ ਦੇ ਕਿਲੇ ਤੋਂ ਮੁਕਤਸਰ ਖਿਦਰਾਣੇ ਦੀ ਢਾਬ ਤੱਕ ਦਾ ਉਹ ਸੱਚ ਦਾ ਸਫ਼ਰ ਮਾਈ ਭਾਗੋ ਦੀ ਦਾ ਮੈਂਸ਼ਨ ਕੀਤੇ ਬਿਨਾਂ ਕਦੇ ਜਿਹੜਾ ਹੈ ਉਹ ਕਹਾਣੀ ਮੁਕੰਮਲ ਨਹੀਂ ਹੋ ਸਕਦੀ, ਜਿਸ ਬੀਬੀ ਨੇ ਆ ਕੇ ਬੇਦਾਵੀਆਂ ਨੂੰ ਦਾਅਵੇਦਾਰ ਬਣਾਇਆ, ਖੁਦ ਫੌਜ ਨੂੰ ਲੀਡ ਕੀਤਾ, ਉਹਨਾਂ ਬੇਦਾਵੀਆਂ ਦੀ ਨੂੰ ਜਿੱਤ ਵੀ ਹਾਸਲ ਕੀਤੀ। ਔਰ ਇਹ ਦੱਸਿਆ ਕਿ ਜੇ ਕਿਸੇ ਸਟੇਜ ਤੇ ਗੁਰੂ ਕੇ ਪੁੱਤਰ ਬੇਦਲ ਵੀ ਹੋਣਗੇ ਤੇ ਗੁਰੂ ਦੀਆਂ ਪੁੱਤਰੀਆਂ ਸਪੁੱਤਰੀਆਂ ਬਣ ਕੇ ਉਹਨਾਂ ਨੂੰ ਵੀ ਮੋੜ ਕੇ ਲਿਆਉਣਗੀਆਂ। ਔਰ ਮੈਂ ਸਮਝਦਾ ਹਾਂ ਵੀ ਬੀਬੀ ਸੁਰਿੰਦਰ ਕੌਰ ਦੀ ਇਸ ਕੁਰਬਾਨੀ ਨੂੰ ਵੀ, ਜਿੱਥੇ ਅੱਜ ਅਸੀਂ ਬਹਾਦਰ ਸਿੰਘਾਂ ਨੂੰ ਆਪਣਾ ਇਹ ਪਹਿਲਾ ਪ੍ਰੋਗਰਾਮ ਵਰਾ 2017 ਦਾ ਅਰਪਣ ਕਰ ਰਹੇ, ਉੱਥੇ ਵੀ ਇਸ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ ਕੁਰਬਾਨੀ ਹਮੇਸ਼ਾ ਦੇ ਲਈ ਇਤਿਹਾਸ ਦੇ ਵਿੱਚ ਅਮਰ ਦਰਜਾ ਰੱਖਦੀ ਹੈ। ਉਹਨਾਂ ਦੀ ਕੁਰਬਾਨੀ ਅੱਗੇ ਵੀ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਕੈਲੀਫੋਰਨੀਆ ਦਾ ਸਫ਼ਰ ਤੇ ਜਿਹੜੇ ਕੌਮ ਦੇ ਹੀਰੇ ਹੈਗੇ ਉਹਨਾਂ ਨੂੰ ਤੁਸੀਂ ਟ੍ਰਿਬਿਊਟ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।